ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੈਂ ਰਾਜਕਰਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ, ਅਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਜੁਲਾਈ ਦੀ 6 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ, ਕਨਵੀਨੀਅੰਸ ਸਟੋਰ, ਹੋਟਲ, ਮੋਟਲਸ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਦੇ ਲਈ ਕਾਲ ਕਰੋ 4082722500 408-272-2500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲਾ ਐਲ ਗਰੋਵ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ, ਨੰਬਰ 4159090503 ਦੇ ਉੱਤੇ ਸੰਪਰਕ ਕਰੋ। ਜੈਂਡਰ ਮੌਰਗੇਜ ਅਤੇ ਰੀਅਲ ਐਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ, ਰੀਫਾਈਨੈਂਸ ਦੇ ਲਈ ਕਾਲ ਮੋਹਨ ਚੀਮਾ 5599052575। ਵੁੱਡਲੈਂਡ ਦੇ ਵਿੱਚ I-5 ਦੇ ਉੱਤੇ ਐਗਜ਼ਿਟ 538 ਦੇ ਉੱਤੇ ਟਰੱਕ ਪਾਰਕਿੰਗ ਅਵੇਲੇਬਲ ਆ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪ੍ਰਬੰਧ ਆ। 597 ਨਾਰਥ ਈਸਟ ਸਟਰੀਟ ਵੁੱਡਲੈਂਡ। ਕਾਲ 9163969085। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈਗੀ ਆ, ਉਹਨਾਂ ਨੇ ਇਹ ਕਿਹਾ ਆ ਵੀ ਕੋਵਿਡ ਜਿਹੜਾ ਆ ਉਹ ਬਹੁਤ ਬੁਰੀ ਤਰ੍ਹਾਂ ਫੈਲ ਰਿਹਾ ਹੈਗਾ। ਸਾਰਿਆਂ ਨੂੰ ਬੇਨਤੀ ਕੀਤੀ ਆ ਵੀ ਜਿਨ੍ਹਾਂ ਲੋਕਾਂ ਨੇ ਹਜੇ ਤੱਕ ਟੀਕਾ ਨਹੀਂ ਲਵਾਇਆ, ਇਮੀਡੀਏਟ ਲਵਾ ਲਓ, ਕਿਉਂਕਿ CDC ਦੇ ਮੁਤਾਬਕ ਮੈਜੋਰਟੀ ਦੇ ਵਿੱਚ ਜਿਹੜੇ ਲੋਕ ਹੁਣ ਬਿਮਾਰ ਹੋ ਰਹੇ ਆ ਉਹ ਉਹੀ ਆ ਜਿਨ੍ਹਾਂ ਦੇ ਵੈਕਸੀਨ ਨਹੀਂ ਲੱਗਾ ਹੈਗਾ। ਜਿਹੜਾ ਡੈਲਟਾ ਵੇਰੀਐਂਟ ਆ ਇਹ ਬਹੁਤ ਹੀ ਸਟਰੋਂਗ ਹੈਗਾ ਅਤੇ 67% USA ਦੀ ਜਿਹੜੀ ਅਡਲਟ ਪਾਪੂਲੇਸ਼ਨ ਆ ਉਹਨਾਂ ਦੇ ਘੱਟੋ ਘੱਟ ਇੱਕ ਟੀਕਾ ਲੱਗਾ ਆ। 47% USA ਦੀ ਜਿਹੜੀ ਟੋਟਲ ਪਾਪੂਲੇਸ਼ਨ ਆ ਫੁੱਲੀ ਵੈਕਸੀਨੇਟਡ ਹੈਗੀ ਆ। ਅਤੇ ਅਲਬਾਮਾ, ਮਿਸੀਸਿਪੀ ਦੇ ਵਿੱਚ ਸਿਰਫ 1/3 ਜਿਹੜੇ ਲੋਕ ਆ ਉਹਨਾਂ ਨੇ ਟੀਕਾ ਲਵਾਇਆ ਆ। ਮਜ਼ੂਰੀ ਸਟੇਟ ਜਿੱਥੇ ਸਭ ਤੋਂ ਵੱਧ ਇਸ ਟਾਈਮ ਕਰੋਨਾ ਵਾਇਰਸ ਫੈਲ ਰਿਹਾ, ਮਜ਼ੂਰੀ ਡਿਪਾਰਟਮੈਂਟ ਆਫ ਹੈਲਥ ਐਂਡ ਸੀਨੀਅਰ ਸਰਵਿਸ ਵੱਲੋਂ ਦੱਸਿਆ ਗਿਆ, ਕਹਿੰਦੇ ਵੀ ਸਿਰਫ 39% ਲੋਕਾਂ ਨੇ ਉੱਥੇ ਜਿਹੜਾ ਵੈਕਸੀਨ ਲਵਾਇਆ ਹੈਗਾ। ਸੋ ਹੁਣ ਦੇਖੋ, ਇੱਕ ਪਾਸੇ ਤਾਂ ਜਿਹੜੀ ਇੱਥੇ ਦੀ ਸਰਕਾਰ ਆ ਬਿਨਾਂ ਕਿਸੇ ਗੱਲ 'ਤੇ ਇੰਨੀ ਐਡਵਰਟਾਈਜ਼ ਕਰਕੇ ਫ੍ਰੀ ਟੀਕੇ ਲਵਾ ਰਹੀ ਹੈ ਲੋਕਾਂ ਦੇ, ਫੇਰ ਨਹੀਂ ਲਾ ਰਹੇ। ਔਰ ਆਪਾਂ ਮੁਲਕ ਉਹ ਵੀ ਦੇਖੇ ਆ ਜਿੱਥੇ ਟੀਕਾ ਹੀ ਨਹੀਂ ਲੱਭ ਰਿਹਾ, ਜਾਂ ਉੱਥੇ ਪਾਣੀ ਵਾਲੇ ਜਾਂ ਜਿਹੜੇ ਲੂਣ ਦੇ ਪਾਣੀ ਵਾਲੇ ਟੀਕੇ ਲਾਈ ਜਾਂਦੇ ਆ। ਸੋ ਹਜੇ ਵੀ ਜੇ ਕਿਸੇ ਨੇ ਨਹੀਂ ਲਾਇਆ, ਉਹਨਾਂ ਨੂੰ ਇਮੀਡੀਏਟਲੀ ਜਿਹੜੇ ਵੈਕਸੀਨ ਲਵਾਉਣੇ ਚਾਹੀਦੇ ਆ। ਕੱਲ੍ਹ ਵੀ ਜਿਹੜੇ ਡਾਕਟਰ ਸਾਹਿਬ ਆਏ ਸੀ, ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਜਿਹੜੇ ਬੱਚਿਆਂ ਦੇ ਵਿੱਚ ਜਿਹੜਾ ਕਰੋਨਾ ਹੁਣ ਫੈਲ ਰਿਹਾ, ਕਿਉਂਕਿ ਬੱਚਿਆਂ ਦੇ ਜਿਨ੍ਹਾਂ ਦੇ ਨਹੀਂ ਟੀਕੇ ਲੱਗੇ ਉਹ ਵੀ ਇੱਕ ਰੀਜ਼ਨ ਬਣ ਰਿਹਾ ਹੈਗਾ। ਜੀ ਬਿਲਕੁਲ। ਸੋ ਮੌਕਾ ਹੈਗਾ ਆ, ਜਿਹੜੇ ਕੈਲੀਫੋਰਨੀਆ 'ਚ ਰਹਿੰਦੇ ਉਹ myturn.ca.gov ਦੇ ਉੱਤੇ ਜਾ ਕੇ ਆਪਣੀ ਜਿਹੜੀ ਫ੍ਰੀ ਦੇ ਵਿੱਚ ਟੀਕਾ ਲੱਗਣ ਵਾਲੀ ਅਪੁਆਇੰਟਮੈਂਟ ਉਹ ਬਣਾ ਸਕਦੇ ਆ। ਵੈਕਸੀਨੇਸ਼ਨ ਬਾਰੇ ਹੋਰ ਜਾਣਕਾਰੀ ਲਈ vaccinatall58.com ਦੇ ਉੱਤੇ ਜਿਹੜਾ ਉਹ ਜਾ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਆ। ਸੋ ਇਹ ਇੱਕ ਜਿਹੜਾ ਜ਼ਰੂਰ ਖਤਰਾ ਬਣਿਆ ਹੈ ਵੀ ਹੁਣ ਜਿਹੜੇ ਆ ਰਹੇ ਨਵੇਂ ਕੇਸਾਂ ਦੇ ਵਿੱਚ 22% ਕੇਸ ਜਿਹੜੇ ਡੈਲਟਾ ਜਾਂ ਡੈਲਟਾ ਪਲੱਸ ਵੇਰੀਐਂਟ ਦੇ ਆ। ਜਿੱਦਾਂ ਉਹਨਾਂ ਨੇ ਕੱਲ੍ਹ ਵੀ ਦੱਸਿਆ ਸੀਗਾ ਵੀ ਵੈਕਸੀਨੇਸ਼ਨ ਲੱਗਣ ਤੋਂ ਬਾਅਦ ਦੇ ਵਿੱਚ ਤੁਹਾਡੇ ਜ਼ਿਆਦਾ ਬਿਮਾਰ ਹੋਣ ਦਾ ਖਤਰਾ ਜਿਹੜਾ ਬਹੁਤ ਜ਼ਿਆਦਾ ਘੱਟ ਜਾਂਦਾ ਹੈ, ਵੀ ਤੁਹਾਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਜਿਹੜਾ ਉਹ ਨਹੀਂ ਜਾਣਾ ਪਊਗਾ। ਤੁਹਾਡੇ ਸਰੀਰ ਨੇ ਫਿਰ ਆਟੋਮੈਟਿਕਲੀ 2-3 ਦਿਨਾਂ ਦੇ ਵਿੱਚ ਜਿਹੜਾ ਠੀਕ ਹੋਣ ਵੱਲ ਨੂੰ ਆਪਣੇ ਆਪ ਜਿਹੜੀ ਸ਼ਕਤੀ ਹੈ ਇਸ ਵੈਕਸੀਨੇਸ਼ਨ ਦੀ ਜਿਹੜੀ ਆ ਵਰਤੋਂ ਕਰਦੇ ਹੋਏ ਪ੍ਰਭਾਵਸ਼ਾਲਤਾ ਨੂੰ ਜਿਹੜਾ ਉਹ ਵਰਤ ਲੈਂਦਾ ਆ। ਸੋ ਬਿਲਕੁਲ, ਲਗਵਾਉਣਾ ਨਹੀਂ ਲਗਵਾਉਣਾ ਉਹ ਦੇਖੋ ਤੁਹਾਡੀ ਨਿੱਜੀ ਮਰਜ਼ੀ ਆ, ਪਰ ਆਪਾਂ ਜੇ ਚਾਹੁੰਦੇ ਹਾਂ ਵੀ ਸਾਰਾ ਕੁਛ ਮੁੜ ਦੁਬਾਰਾ ਨਾ ਬੰਦ ਹੋਵੇ, ਸਾਰਾ ਕੁਛ ਠੀਕ ਰਵੇ, ਤਾਂ ਆਪਾਂ ਨੂੰ ਚਾਹੀਦਾ ਵੀ ਸਾਰਿਆਂ ਨੂੰ ਆਪਣੇ ਨਾਲ ਦਿਆਂ ਦੀ ਸੁਰੱਖਿਆ ਦੇ ਲਈ ਜਿਹੜਾ ਉਹ ਜ਼ਰੂਰ ਇਹ ਚੀਜ਼ ਨੂੰ ਲਗਵਾ ਲਈਏ। ਸੋ ਇਹ ਜਿਹੜੀ ਆ ਉਹਨਾਂ ਦੇ ਇਨੀਸ਼ੀਏਟਿਵ ਕਹਿੰਦੇ ਆ ਵੀ ਨਵੇਂ ਸ਼ੁਰੂ ਜਿਹੜੇ ਉਹ ਕਰ ਰਹੇ ਹੈਗੇ ਆ, ਤਾਂ ਜੋ ਵੱਧ ਤੋਂ ਵੱਧ ਜਿਹੜੇ ਆ ਲੋਕ ਆ ਉਹ ਜਾਣ। ਡੋਰ ਟੂ ਡੋਰ ਆਊਟਰੀਚ ਜਿਹੜੀ ਆ ਕਹਿੰਦੇ ਵੀ ਉਹ ਕਰਨਗੇ। ਕਹਿੰਦੇ ਵੀ ਇਹ ਪੂਰਾ ਸਾਲ ਕਾਫੀ ਸਖਤ ਮਿਹਨਤ ਦਾ ਜਿਹੜਾ ਉਹ ਆਪਾਂ ਕੰਮ ਕੀਤਾ ਆ, ਅਤੇ ਹੁਣ ਆਪਾਂ ਕੰਪਲੇਸੈਂਟ ਢਿੱਲ ਜਿਹੜੀ ਆ ਉਹ ਨਹੀਂ ਵਰਤ ਸਕਦੇ। ਸੋ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦੇ ਲਈ, ਆਪਣੇ ਪਰਿਵਾਰ ਨੂੰ ਪ੍ਰੋਟੈਕਟ ਕਰਨ ਦੇ ਲਈ
ਇਹੀ ਸਭ ਤੋਂ ਵਧੀਆ ਜਿਹੜਾ ਤਰੀਕਾ ਹੈ ਵੀ ਆਪਾਂ ਸਾਰੇ ਜਾਣੇ ਵੈਕਸੀਨੇਟ ਹੋਈਏ। 4 ਜੁਲਾਈ ਤੱਕ ਜਿਹੜੀ 70% ਅਡਲਟ ਪਾਪੂਲੇਸ਼ਨ ਨੂੰ ਵੈਕਸੀਨੇਟ ਕਰਨ ਦਾ ਸੁਪਨਾ ਥੋੜ੍ਹਾ ਜਿਹਾ ਜਿਹੜਾ ਇਹਨਾਂ ਦਾ ਜ਼ਰੂਰ ਪਿੱਛੇ ਜਿਹੜਾ ਉਹ ਰਹਿ ਗਿਆ 3% ਤੋਂ, ਪਰ ਫਿਰ ਵੀ ਜਿਹੜਾ ਆ ਇਸ ਨੂੰ ਅੱਗੇ ਜਿਹੜਾ ਉਹ ਵਧਾਉਣਾ ਚਾਹੁੰਦੇ ਆ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਨਿਊਯਾਰਕ ਦੇ ਜਿਹੜੇ ਮੇਅਰ ਦੀ ਪ੍ਰਾਇਮਰੀ ਦੇ ਵਿੱਚ ਕਹਿੰਦੇ ਵੀ ਬਰੁਕਲਿਨ ਬੋਰੋ ਦਾ ਪ੍ਰੈਜ਼ੀਡੈਂਟ ਐਰਿਕ ਐਡਮਜ਼ ਉਸ ਨੂੰ ਪ੍ਰੋਜੈਕਟਡ ਵਿਨਰ ਜਿਹੜਾ ਆ ਉਹ ਐਲਾਨਿਆ ਗਿਆ ਹੈਗਾ ਆ। ਸੋ ਇੱਦਾਂ ਲੱਗ ਰਿਹਾ ਆ ਵੀ ਇਹ ਜਿਹੜਾ ਐਰਿਕ ਐਡਮਜ਼ ਹੈਗਾ ਆ ਉਹ ਨਿਊਯਾਰਕ ਦੀ ਜਿਹੜੀ ਮੇਅਰ ਆ ਉਸ ਦੇ ਲਈ ਡੈਮੋਕ੍ਰੇਟ ਪ੍ਰਾਇਮਰੀ ਜਿਹੜੀ ਹੋਈ ਆ ਉਸ ਦੇ ਵਿੱਚ ਜੇਤੂ ਰਹੇਗਾ। ਜੀ, ਅਗਲੀ ਖਬਰ ਫਲੋਰੀਡਾ ਤੋਂ ਆ ਰਹੀ ਹੈ, ਜਿੱਥੇ ਕਿ ਹਰੀਕੇਨ ਐਲਸਾ ਜਿਹੜਾ ਹੈਗਾ ਆ ਉਹ ਸਾਊਥ ਵੈਸਟ ਆਫ ਟੈਂਪਾ ਵੇ ਦੇ ਵਿੱਚ ਪਹੁੰਚੂਗਾ। ਸੋ ਕਹਿੰਦੇ ਪਈ 8 ਵਜੇ ਦੇ ਹਿਸਾਬ ਨਾਲ, ਉੱਥੇ ਦੇ ਟਾਈਮ ਦੇ ਹਿਸਾਬ ਨਾਲ 100 ਮੀਲ ਪਰ ਆਵਰ ਦੇ ਹਿਸਾਬ ਨਾਲ ਸਾਊਥ ਵੈਸਟ ਆਫ ਟੈਂਪਾ ਜਿਹੜੀਆਂ ਇੰਨੀਆਂ ਤੇਜ਼ ਹਵਾਵਾਂ ਚੱਲ ਰਹੀਆਂ ਹੈਗੀਆਂ, ਅਤੇ ਮੈਕਸੀਮਮ ਸਪੀਡ ਕਹਿੰਦੇ 75 ਮਾਈਲ ਤੱਕ ਜਾ ਸਕਦੀ ਆ। ਅਤੇ ਕੱਲ੍ਹ ਸਵੇਰੇ ਜਿਹੜਾ ਐਗਜ਼ੈਕਟ ਪਤਾ ਲੱਗੂਗਾ ਵੀ ਕਿੰਨਾ ਕੁ ਜ਼ਿਆਦਾ ਜਿਹੜਾ ਇਹ ਨੁਕਸਾਨ ਕਰੂਗਾ। ਜੀ, ਅਗਲੀ ਗੱਲ ਕਰਦੇ ਜਾਈਏ, ਸ਼ਾਕਰਵੀ ਰਿਚਰਡਸਨ ਜਿਹੜੀ ਕਿ 100 ਮੀਟਰ ਜਿਹੜੀ ਰੇਸ ਦੀ ਦੌੜਾਕ ਜਿਹੜੀ ਸੀਗੀ ਇਸਨੇ US ਦੇ ਟਰਾਇਲਸ ਦੇ ਵਿੱਚ ਜੇਤੂ ਰਹੀ ਸੀ। ਹੁਣ ਇਸ ਦੇ ਜਿਹੜੇ ਮੈਰੀਜੁਆਨਾ ਦੀ ਪੋਜ਼ੀਟਿਵ ਆਉਣ ਤੋਂ ਬਾਅਦ ਦੇ ਵਿੱਚ US ਦੀ 4x100 ਰਿਲੇ ਟੀਮ ਦੇ ਵਿੱਚੋਂ ਵੀ ਇਸ ਦੀ ਐਕਸਕਲੂਜਨ ਕਰ ਦਿੱਤੀ ਗਈ ਹੈ, ਇਸ ਨੂੰ ਬਾਹਰ ਕਰ ਦਿੱਤਾ ਗਿਆ ਆ। ਇੱਕ ਹੋਰ ਓਲੰਪਿਕਸ ਦੇ ਨਾਲ ਵਿਵਾਦ ਜਿਹੜਾ ਉਹ ਜੁੜ ਗਿਆ ਸੀਗਾ, ਜਿਹੜੇ ਕਾਲੇ ਮੂਲ ਦੀਆਂ ਔਰਤਾਂ ਜਿਨ੍ਹਾਂ ਦੇ ਕਾਫੀ ਵੱਡੇ ਵਾਲ ਸੀਗੇ, ਖਾਸ ਕਰਕੇ ਜਿਹੜੀਆਂ ਤੈਰਾਕ ਸੀਗੀਆਂ, ਸਵਿਮਰ ਸੀਗੀਆਂ, ਉਹਨਾਂ ਨੂੰ ਸਿਰ ਦੇ ਉੱਤੇ ਜਿਹੜਾ ਸਪੈਸ਼ਲੀ ਮੇਡ ਜਿਹੜਾ ਕੈਪ ਸੀਗਾ ਉਹ ਪਾਉਣ ਤੋਂ ਜਿਹੜਾ ਆ ਉਹ ਰੋਕਿਆ ਗਿਆ ਸੀ। ਹੁਣ ਉਹ ਵੀ ਮਸਲਾ ਇੱਕ ਓਲੰਪਿਕਸ ਦੇ ਵਿੱਚ ਗਰਮਾਇਆ ਪਿਆ ਆ। ਸੋ ਬਹੁਤ ਸਾਰੇ ਲੋਕ ਓਲੰਪਿਕਸ ਦੇ ਉੱਤੇ ਵੀ ਸਵਾਲ ਉਠਾ ਰਹੇ ਆ ਵੀ ਕੀ ਅਜਿਹੀਆਂ ਚੀਜ਼ਾਂ ਕਰਕੇ ਤੁਸੀਂ ਬਹੁਤਿਆਂ ਲੋਕਾਂ ਦੇ ਖਿਲਾਫ ਕਦੇ ਡਿਸਕ੍ਰਿਮੀਨੇਸ਼ਨ ਤਾਂ ਨਹੀਂ ਕਰ ਰਹੇ, ਜਿਹੜੇ ਆਪਣੇ ਇੱਦਾਂ ਵਾਲ ਜਿਹੜੇ ਆ ਉਹ ਰੱਖਣਾ ਚਾਹੁੰਦੇ ਆ ਅਤੇ ਫਿਰ ਵੀ ਸਵਿਮਿੰਗ ਵੱਲ ਜਾਣਾ ਚਾਹੁੰਦੇ ਨੇ। ਜੀ, ਅਗਲੀ ਖਬਰ ਜਿਹੜੀ ਆ ਉਹ ਅਫਗਾਨਿਸਤਾਨ ਤੋਂ ਆ ਰਹੀ ਆ। ਆਪਾਂ ਕਈ ਦਿਨਾਂ ਤੋਂ ਖਬਰ ਸਾਂਝੀ ਕਰਦੇ ਆ ਰਹੇ ਹਾਂ। ਅੱਜ ਪੈਂਟਾਗਨ ਨੇ ਅਨਾਊਂਸ ਕੀਤਾ ਆ ਵੀ 90% ਅਫਗਾਨਿਸਤਾਨ ਤੋਂ ਜਿਹੜਾ ਵਿਡਰੋਲ ਆ ਉਹ ਕੰਪਲੀਟ ਹੋ ਚੁੱਕਾ ਹੈਗਾ ਆ। ਜਿੰਨੇ USA ਦੇ ਟਰੂਪਸ ਅਤੇ ਜਿੰਨਾ USA ਦਾ ਇਕਵਿਪਮੈਂਟ ਹੈਗਾ ਮਿਲਟਰੀ ਦਾ, ਉਹ ਉੱਥੋਂ 90% ਦੇ ਕਰੀਬ ਮੂਵ ਹੋ ਚੁੱਕਾ ਹੈਗਾ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਇਹ ਕਿਹਾ ਆ ਵੀ ਉਹਨਾਂ ਨੇ ਸ਼ੁਰੂ 'ਚ ਇਹ ਕਿਹਾ ਸੀ ਵੀ ਮੈਂ ਜਲਦੀ ਤੋਂ ਜਲਦੀ ਜਿਹੜਾ ਆ ਅਫਗਾਨਿਸਤਾਨ ਤੋਂ ਫੌਜੀ ਵਾਪਸ ਲੈ ਕੇ ਆਊਂਗਾ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਪਿਛਲੀ ਵਾਰੀ ਕਿਹਾ ਸੀ ਵੀ ਇਮੀਡੀਏਟਲੀ ਆਪਾਂ ਉੱਥੋਂ ਕੱਢ ਲੈਣੇ ਹੈਗੇ ਫੌਜੀ। 20 ਸਾਲ USA ਨੇ ਅਫਗਾਨਿਸਤਾਨ ਦੇ ਵਿੱਚ ਲੜਾਈ ਲੜੀ ਹੈਗੀ ਆ। ਜੀ, ਅਗਲੀ ਗੱਲ ਕਰਦੇ ਜਾਈਏ, ਰੈਂਸਮ ਵੇਅਰ ਅਟੈਕਸ ਜਿਹੜੇ ਹੈਗੇ ਆ ਉਹ ਲਗਾਤਾਰ ਵੱਧਦੇ ਜਾ ਰਹੇ ਆ। ਕੈਸਿਆ ਸੌਫਟਵੇਅਰ ਜਿਸ ਦੀ ਵਰਤੋਂ ਬਹੁਤ ਸਾਰੀਆਂ ਰੀਟੇਲ ਸ਼ਾਪਸ ਹੋਰ ਕੰਪਨੀਜ਼ ਕਰਦੀਆਂ ਆ, ਰਿਮੋਟ ਲੌਗਇਨ ਦੇ ਲਈ ਸ਼ਾਇਦ ਇਸ ਚੀਜ਼ ਦੇ ਲਈ ਵਰਤਿਆ ਜਾਣ ਵਾਲਾ ਇੱਕ ਸੌਫਟਵੇਅਰ ਆ। ਕਹਿੰਦੇ 800 ਤੋਂ ਲੈ ਕੇ 1500 ਬਿਜ਼ਨਸ ਇਸ ਰੈਂਸਮਵੇਅਰ ਅਟੈਕ ਦੇ ਕਰਕੇ ਪ੍ਰਭਾਵਿਤ ਹੋਏ ਆ। ਜਿਨ੍ਹਾਂ ਨੇ ਇਸ ਕੰਪਨੀ ਦਾ ਸੌਫਟਵੇਅਰ ਵਰਤਿਆ ਸੀਗਾ, ਸੈਂਕੜੇ ਹੀ ਤੋਂ ਲੈ ਕੇ ਹਜ਼ਾਰਾਂ ਜਿਹੜੀਆਂ ਕੰਪਨੀਆਂ ਇਸ ਦਾ ਸ਼ਿਕਾਰ ਜਿਹੜੀਆਂ ਉਹ ਹੋਈਆਂ ਨੇ। ਇਹ ਜਿਹੜੇ ਹੈਕਰਸ ਆ ਉਹਨਾਂ ਨੇ $70 ਮਿਲੀਅਨ ਤੋਂ ਵੱਧ ਦੀ ਕੀਮਤ ਦੇ ਵਿੱਚ ਕ੍ਰਿਪਟੋ ਕਰੰਸੀ ਦੀ ਜਿਹੜੀ ਆ ਉਹ ਮੰਗ ਕੀਤੀ ਸੀ। ਕਹਿੰਦੇ ਵੀ ਫਿਰ ਅਸੀਂ ਜਿਹੜੇ ਬਿਜ਼ਨਸਿਸ ਆ ਇਕੱਠੇ ਹੀ ਸਾਰੇ ਅਨਲੌਕ ਕਰ ਦੇਵਾਂਗੇ। ਸੋ ਸਾਈਬਰ ਸਿਕਿਉਰਿਟੀ ਜਿਹੜੇ ਵਾਲੇ ਆ ਉਹ ਦੇਖ ਰਹੇ ਆ ਵੀ ਕੀ ਇਸ ਦੇ ਵਿੱਚ ਕੀਤਾ ਜਾ ਸਕਦਾ। ਈਵਲ ਨਾਂ ਦੇ ਜਿਹੜੇ ਇੱਕ ਹੈਕਰ ਗਰੁੱਪ ਆ ਜਿਨ੍ਹਾਂ ਦੇ ਸੰਬੰਧ ਰੂਸ ਦੇ ਨਾਲ ਜਿਹੜੇ ਕਹਿੰਦੇ ਆ ਵੀ ਜੁੜੇ ਹੋਏ ਦੱਸੇ ਜਾਂਦੇ ਆ, ਉਹਨਾਂ ਨੇ ਜਿਹੜਾ ਇਸ ਦੇ ਵਿੱਚ ਜੋੜਿਆ ਹੈਗਾ ਆ। ਸੋ ਇਹ ਹੁਣ ਦੇਖਦੇ ਆ ਵੀ ਕੀ ਜਿਹੜਾ ਬਣਦਾ ਹੈ। ਕਹਿੰਦੇ ਵੀ ਇਹਨਾਂ ਨੇ ਬਾਅਦ ਦੇ ਵਿੱਚ $20 ਮਿਲੀਅਨ ਦਾ ਡਿਸਕਾਊਂਟ ਵੀ ਦੇਣ ਦੀ ਜਿਹੜੀ ਉਹ ਗੱਲ ਆਖੀ, ਪਰ ਹਾਲ ਦੀ ਘੜੀ ਜਿਹੜਾ ਮਸਲਾ ਆ ਉਹ ਵਿਚਾਲੇ ਹੀ ਫਸਿਆ ਆ। ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਕੰਮਕਾਜ ਤੋਂ ਜਿਹੜੀਆਂ ਉਹ ਠੱਪ ਪਈਆਂ ਨੇ। ਅਗਲੀ ਖਬਰ ਜਿਹੜੀ ਵਾਈਲਡ ਫਾਇਰ ਦੇ ਸੰਬੰਧ ਦੇ ਵਿੱਚ ਆ, ਕਹਿੰਦੇ ਵੀ ਵਾਈਲਡ ਫਾਇਰ ਜਿਹੜੀ ਆ ਪੂਰੇ ਵੈਸਟ ਕੋਸਟ ਨੂੰ ਬਹੁਤ ਬੁਰੀ ਤਰ੍ਹਾਂ ਇਸ ਵਾਰੀ ਥ੍ਰੈਟ ਕਰਨ ਜਾ ਰਹੀ ਆ। ਪਿਛਲੇ ਸਾਲਾਂ ਦੇ ਵਿੱਚ ਵੀ ਕੈਲੀਫੋਰਨੀਆ ਦੇ ਵਿੱਚ ਬਹੁਤ ਜ਼ਿਆਦਾ ਅੱਗਾਂ ਲੱਗੀਆਂ ਸੀਗੀਆਂ। ਇਸ ਵਾਰੀ ਕਹਿੰਦੇ ਪਈ
ਹੋਰ ਵੀ ਬਹੁਤ ਜ਼ਿਆਦਾ ਨੁਕਸਾਨ ਹੋਊਗਾ। ਤੇ ਸਭ ਤੋਂ ਜ਼ਿਆਦਾ ਨੁਕਸਾਨ ਕਹਿੰਦੇ ਜਿਹੜੇ ਲਟੀਨੋ ਰੈਜ਼ੀਡੈਂਟਸ ਹੈਗੇ ਜਿਹੜੇ ਸਪੈਨਿਸ਼ ਮੂਲ ਦੇ ਆ ਉਹਨਾਂ ਦਾ ਹੋਊਗਾ। ਰੀਜ਼ਨ ਕੀ ਆ, USA ਦੀ 18% ਪੋਪੂਲੇਸ਼ਨ ਆ ਇਸ ਟਾਈਮ ਲਟੀਨੋ ਪੋਪੂਲੇਸ਼ਨ, ਪਰ 37% ਜਿਹੜੀ ਪੋਪੂਲੇਸ਼ਨ ਆ ਉਹ ਇਹਨਾਂ ਏਰੀਆ 'ਚ ਰਹਿੰਦੀ ਆ, ਜਿਸ ਤਰ੍ਹਾਂ ਕੈਲੀਫੋਰਨੀਆ, ਓਰੇਗਨ ਏਰੀਆ, ਜਿੱਥੇ ਜ਼ਿਆਦਾ ਜਿਹੜੇ ਅੱਗ ਲੱਗਣ ਦੇ ਚਾਂਸ ਹੈਗੇ ਆ। ਪਿਛਲੇ ਸਾਲਾਂ 'ਚ ਵੀ ਦੇਖਿਆ ਬਹੁਤ ਜ਼ਿਆਦਾ ਨੁਕਸਾਨ ਹੋਇਆ। ਇਸ ਸਾਲ ਆਲਰੇਡੀ USA ਦੇ ਵਿੱਚ 30,000 ਤੋਂ ਵੱਧ ਅੱਗਾਂ ਲੱਗ ਚੁੱਕੀਆਂ, ਜਿਨ੍ਹਾਂ ਨੇ 1.5 ਮਿਲੀਅਨ ਏਕੜ ਜਿਹੜੇ ਆ ਸੜ ਕੇ ਸੁਆਹ ਕਰ ਦਿੱਤੇ ਹੈਗੇ ਆ। ਸਨ 2021 ਦਾ ਜਿਹੜਾ ਵਾਈਲਡ ਫਾਇਰ ਸੀਜ਼ਨ ਆ, ਕਹਿੰਦੇ ਆ ਵੀ ਵਨ ਆਫ ਦਾ ਐਕਟਿਵ ਫਾਇਰ ਸੀਜ਼ਨਸ ਹੋਊਗਾ ਵੈਸਟਰਨ ਸਟੇਟਸ ਦੇ ਵਿੱਚ। ਇਹਦਾ ਰੀਜ਼ਨ ਇਹ ਆ ਵੀ ਡਰਾਊਟ ਬਹੁਤ ਜ਼ਿਆਦਾ ਆ। ਈਵਨ ਕੈਨੇਡਾ ਦੇ ਵਿੱਚ ਇੰਨਾ ਜ਼ਿਆਦਾ ਹੀਟ ਵੇਵਸ ਆਈਆਂ ਹੈਗੀਆਂ, ਉੱਥੇ ਆਪਾਂ ਦੇਖਿਆ ਵੀ ਇੱਕ ਟਾਊਨ ਲਿਟਨ ਨਾਮ ਦਾ ਟਾਊਨ ਪੂਰੇ ਦਾ ਪੂਰਾ ਜਿਹੜਾ ਸੜ ਕੇ ਸੁਆਹ ਹੋ ਗਿਆ ਹੈਗਾ ਆ। ਨੈਸ਼ਨਲ ਇੰਟਰਜੈਂਸੀ ਫਾਇਰ ਸੈਂਟਰ ਜਿਹੜੇ ਆ ਉਹ ਰਿਪੋਰਟ ਕਰ ਰਹੇ ਆ ਵੀ ਵਾਈਲਡ ਫਾਇਰ ਐਕਟੀਵਿਟੀ ਟੂ ਮੱਚ ਹੈਗੀ ਆ। ਸੋ ਹੁਣ ਇਹ ਦੇਖਦੇ ਆ ਵੀ ਇਹਨੂੰ ਕਿਸ ਤਰ੍ਹਾਂ ਜਿਹੜਾ ਕੰਟਰੋਲ ਕੀਤਾ ਜਾਊਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਜੇ ਗੱਲ ਕਰਦੇ ਜਾਈਏ, ਕੈਥੋਲਿਕ ਚਰਚ ਉਹਨਾਂ ਨੇ ਜਿਹੜੇ ਰੈਜ਼ੀਡੈਂਸ਼ੀਅਲ ਸਕੂਲ ਦੇ ਸਰਵਾਈਵਰ, ਜਿਨ੍ਹਾਂ ਵਿੱਚ ਖਾਸ ਕਰਕੇ ਉੱਥੇ ਦੇ ਨੇਟਿਵ ਜਿਹੜੇ ਕੈਨੇਡੀਅਨਸ ਕਹਿ ਲਓ ਜਾਂ ਜਿਹੜੇ ਇੱਥੇ ਰਹਿੰਦੇ ਸੀਗੇ, ਉਹਨਾਂ ਨੂੰ ਜਿਹੜਾ $25 ਮਿਲੀਅਨ ਦੇਣ ਦੀ ਗੱਲ ਆਖੀ ਸੀ 2005 ਤੋਂ ਬਾਅਦ 'ਚ। ਕਹਿੰਦੇ ਵੀ ਹੁਣ ਤੱਕ ਉਹਨਾਂ ਨੇ $300 ਮਿਲੀਅਨ ਆਪਣੀਆਂ ਬਿਲਡਿੰਗਸ ਦੇ ਲਈ ਰੇਜ਼ ਕਰ ਲਿਆ ਆ। ਇਹ ਜਿਹੜੇ ਰੈਜ਼ੀਡੈਂਸ਼ੀਅਲ ਸਕੂਲਸ ਦੇ ਨਾਂ ਦੇ ਉੱਤੇ ਜਿਹੜੀ ਨਸਲ ਘਾਤ ਜਿਹੜੀ ਉੱਥੇ ਕੀਤੀ ਗਈ ਹੈਗੀ ਆ, ਉਹ ਹੁਣ ਹੌਲੀ ਹੌਲੀ ਜੱਗ ਜ਼ਾਹਰ ਜਿਹੜੀ ਆ ਉਹ ਸਾਹਮਣੇ ਹੋ ਰਹੀ ਹੈਗੀ ਆ। ਸੋ CBC ਜਿਹੜਾ ਨਿਊਜ਼ ਆ, ਉਹਨਾਂ ਨੇ ਇਹ ਡਾਟਾ ਜਿਹੜਾ ਕੱਢ ਕੇ ਲਿਆਂਦਾ ਹੈਗਾ ਆ ਵੀ ਇਹਨਾਂ ਨੇ ਜਿਹੜੇ $300 ਮਿਲੀਅਨ ਹੁਣ ਤੱਕ ਬਿਲਡਿੰਗਸ ਦੇ ਲਈ ਰੇਜ਼ ਜਿਹੜਾ ਉਹ ਕਰ ਲਿਆ ਹੈਗਾ ਆ। ਸੋ ਇਹ ਇੱਕ ਕਹਿ ਲਓ, ਦੇਖ ਲਓ ਹਰਜੋਤ ਸਿੰਘ ਜੀ, ਇੱਕ ਤਾਂ ਦੇਖੋ ਉਹਨਾਂ ਨੂੰ ਹੀ ਮਾਰਿਆ, ਫਿਰ ਉਹਨਾਂ ਨੂੰ ਹੀ ਸਰਵਾਈਵਰਸ ਨੂੰ ਜਿਹੜਾ ਉਹ ਰਾਸ਼ੀ ਦੇਣ ਦੀ ਗੱਲ ਆਖੀ, ਅਤੇ ਉਸ ਦੇ ਨਾਂ ਦੇ ਉੱਤੇ ਹੁਣ ਕਿੰਨੀ ਜ਼ਿਆਦਾ ਰਾਸ਼ੀ ਜਿਹੜੀ ਉਹਨਾਂ ਨੇ ਇਕੱਠੀ ਕੀਤੀ ਆ। ਸੋ ਜਿਹੜੇ ਨੇਟਿਵ ਲੋਕ ਆ ਉੱਥੋਂ ਦੇ, ਉਹ ਇਸ ਚੀਜ਼ ਦੀ ਜਿਹੜੀ ਵਿਰੋਧਤਾ ਕਰ ਰਹੇ ਆ ਵੀ ਇਹ ਸਰਾਸਰ ਇੱਕ ਹਿਸਾਬ ਦੇ ਨਾਲ ਸਾਡੀ ਇੱਕ ਹਿਸਾਬ ਦੇ ਨਾਲ ਕਹਿੰਦੇ ਵੀ ਕਮਿਊਨਿਟੀ ਕੌਮ ਦੇ ਨਾਲ ਧੱਕਾ ਜਿਹੜਾ ਉਹ ਹੋ ਰਿਹਾ ਆ। ਜੀ, ਅਗਲੀ ਖਬਰ ਜਿਹੜੀ ਆ ਖਾਸ ਕਰਕੇ ਰੋਬਰੀਆਂ ਨੂੰ ਲੈ ਕੇ ਹੈਗੀ ਆ। ਇੱਕ ਦਿਨ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਸੈਕਰਾਮੈਂਟੋ ਏਰੀਏ ਦੇ ਵਿੱਚ ਜਿਹੜੀਆਂ ਆ ਦੋ ਬੀਬੀਆਂ ਜਿਹੜੀਆਂ ਉਹਨਾਂ ਨੇ ਇੱਕ ਤਰ੍ਹਾਂ ਨਾਲ ਆਪਣਾ ਪਹਿਰਾਵਾ ਵੀ ਉਹਨਾਂ ਦਾ ਇੰਡੀਅਨ ਹੀ ਹੁੰਦਾ ਆ, ਪਾਇਆ ਹੁੰਦਾ, ਅਤੇ ਬਜ਼ੁਰਗ ਲੇਡੀਜ਼ ਨੂੰ ਕੰਟੈਕਟ ਕਰਦੀਆਂ ਅਤੇ ਉਹਨਾਂ ਦੇ ਜਿਹੜੇ ਆ ਕੋਈ ਸੋਨੇ ਦੀ ਚੀਜ਼ ਪਾਈ ਆ ਉਹਨੂੰ ਖੋਹ ਕੇ ਲੈ ਜਾਂਦੀਆਂ। ਹੁਣ ਕੈਲੀਫੋਰਨੀਆ ਦੇ ਸ਼ਹਿਰ ਸੈਨੋਜ਼ੇ ਤੋਂ ਇਹ ਖਬਰ ਆ ਰਹੀ ਆ ਵੀ ਉੱਥੇ ਸਿਲਵਰ ਕ੍ਰੀਕ ਜਿਹੜਾ ਏਰੀਆ ਹੈਗਾ ਆ ਗੁਰਦੁਆਰਾ ਸਾਹਿਬ ਦੇ ਲਾਗੇ ਇੱਧਰ, ਉੱਥੇ ਪਿਛਲੇ ਹਫ਼ਤੇ ਦੇ ਦੌਰਾਨ 2 ਤੋਂ ਵੱਧ ਜਿਹੜੀਆਂ ਰੋਬਰੀਆਂ ਹੋਈਆਂ। ਇਸ ਤਰ੍ਹਾਂ ਨਾਲ ਆਪਾਂ ਰੋਬਰੀ ਕਹਿ ਸਕਦੇ ਹਾਂ, ਨਾਲੇ ਤਾਂ ਉਹ ਇੱਕ ਤਰ੍ਹਾਂ ਨਾਲ ਕੰਟੈਕਟ ਕਰਦੇ ਆ, ਜੇ ਕੋਈ ਆਪਣੀ ਬੀਬੀ ਤੁਰੀ ਫਿਰੀ ਜਾਂਦੀ ਆ ਤੇ ਉਹਨੂੰ ਕਹਿੰਦੇ ਆ ਵੀ ਸਤਿ ਸ੍ਰੀ ਅਕਾਲ ਜਾਂ ਕੁਛ ਨਾ ਕੁਛ ਬੁਲਾ ਕੇ, ਮੁੜ ਕੇ ਉਹਨਾਂ ਦੇ ਜਿਹੜੇ ਕੰਨਾਂ 'ਚ ਜੋ ਵੀ ਪਾਇਆ ਹੁੰਦਾ ਜਾਂ ਗਲ 'ਚ ਪਾਇਆ ਹੁੰਦਾ ਉਹਨੂੰ ਖਿੱਚ ਕੇ ਲੈ ਕੇ ਭੱਜ ਜਾਂਦੇ ਤੇ ਕਾਰ ਦੇ ਵਿੱਚ ਦੌੜ ਜਾਂਦੇ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪਹਿਲੀ ਗੱਲ ਤਾਂ ਇਹ ਹੈ ਵੀ ਭਾਈ ਜਿਹੜਾ ਸੋਨਾ ਪਾਉਣਾ ਹੈ ਉਹ ਬੰਦ ਕਰੋ। ਇਹ ਬਹੁਤ ਇਸ ਟਾਈਮ ਰਿਸਕੀ ਹੋਇਆ ਆ, ਕਿਉਂਕਿ ਇੱਦਾਂ ਦੀਆਂ ਇੰਸੀਡੈਂਟਸ ਹੋਈਆਂ। ਇਕੱਲਾ ਉਹਨਾਂ ਨੇ ਕੰਨਾਂ ਦੇ ਵਿੱਚੋਂ ਵਾਲੀਆਂ ਨਹੀਂ ਲਾਈਆਂ, ਕੰਨ ਵੀ ਜਿਹੜੇ ਤੋੜ ਕੇ ਨਾਲ ਲੈ ਗਏ। ਸੋ ਇੱਕ ਤਾਂ ਜਿਹੜਾ ਬੰਦਾ ਆ ਫਿਜ਼ੀਕਲੀ ਹਾਰਮ ਹੋਊਗਾ, ਦੂਜਾ ਇਹ ਆ ਵੀ ਪਾਣ ਦਾ ਉਸ ਟਾਈਮ ਦੇ ਉੱਤੇ ਕੋਈ ਫਾਇਦਾ ਨਹੀਂ ਜੇ ਤੁਸੀਂ ਤੁਰਨ ਫਿਰਨ ਜਾਂਦੇ ਆ, ਜਾਂ ਫਿਰ ਤੁਸੀਂ ਗਰੁੱਪ 'ਚ ਜਾਓ, 5-10 ਜਣੇ ਇਕੱਠੇ ਜਾ ਰਹੇ ਹੈਗੇ ਆ। ਸੋ ਬੜੇ ਧਿਆਨ ਰੱਖਣ ਯੋਗ ਗੱਲ ਹੈਗੀ ਆ, ਖਾਸ ਕਰਕੇ ਆਪਣੇ ਬਜ਼ੁਰਗ, ਚਾਹੇ ਉਹ ਬੰਦੇ ਵੀ ਆ ਬੀਬੀਆਂ ਵੀ ਆ, ਬਹੁਤ ਧਿਆਨ ਦੇ ਨਾਲ ਵਾਚ ਕਰੋ। ਇਹ ਜਿਹੜਾ ਹੁਣ ਰੋਬਰੀਜ਼ ਵਾਲਾ ਮਾਹੌਲ ਆ ਇੰਨਾ ਜ਼ਿਆਦਾ ਵੱਧ ਗਿਆ ਆ। ਜੇ ਆਪਾਂ ਸੈਨ ਫਰਾਂਸਿਸਕੋ ਦੀ ਗੱਲ ਕਰਦੇ ਜਾਈਏ, ਰਾਜਗਨਵੀਰ ਸਿੰਘ ਜੀ, ਸੈਨ ਫਰਾਂਸਿਸਕੋ ਨੇ ਪਿਛਲੇ ਹਫ਼ਤੇ 20 ਬਾਲ ਗ੍ਰੀਨ ਜਿਹੜੇ ਆ ਆਪਣੇ ਬੰਦ ਕਰਤੇ ਆ। ਕਹਿੰਦੇ ਵੀ ਇੰਨੀਆਂ ਰੋਬਰੀਆਂ ਉੱਥੇ ਹੁੰਦੀਆਂ ਸੀਆਂ। ਤੇ ਅੱਜ ਸੈਨ ਫਰਾਂਸਿਸਕੋ ਦਾ ਇੱਕ ਬਹੁਤ ਜਿਹੜੇ ਐਕਸਪੈਂਸਿਵ ਸਟੋਰ ਹੈਗਾ ਨੀਮਨ ਮਾਰਕਸ ਕਰਕੇ, ਉੱਥੋਂ 8-10 ਜਾਣਿਆਂ ਦਾ ਗਰੁੱਪ, ਜਿਹਦੇ ਵਿੱਚ ਬੀਬੀਆਂ ਵੀ ਸੀਗੀਆਂ ਬੰਦੇ ਵੀ ਸੀ, ਉਹਨਾਂ ਨੇ ਧੱਕੇ ਨਾਲ ਸਟੋਰ 'ਚ ਵੜ ਕੇ ਆਪਣੇ ਜੋ ਵੀ ਹੱਥ ਆਇਆ ਚੱਕ ਕੇ ਭੱਜ ਗਏ ਤੇ ਨਾਲ ਕਾਰਾਂ ਦੇ ਵਿੱਚ ਦੌੜ ਗਏ ਹੈਗੇ ਆ। ਸੋ ਹੁਣ ਇੰਨੇ ਹਾਈ ਐਂਡ ਜਿਹੜੇ ਸਟੋਰ ਆ ਉਹਨਾਂ ਦੇ ਉੱਤੇ ਵੀ ਜਿਹੜਾ ਇਦਾਂ ਦੇ ਅਟੈਕ ਹੋ ਰਹੇ ਹੈਗੇ ਆ। ਸੈਨ ਫਰਾਂਸਿਸਕੋ ਦੇ ਡਿਸਟ੍ਰਿਕਟ ਅਟਾਰਨੀ ਨੇ ਇਹ ਕਿਹਾ ਆ ਵੀ ਜੀ ਅਸੀਂ ਧਿਆਨ ਰੱਖ ਰਹੇ ਹਾਂ, ਇੰਪਲਾਈਆਂ ਨੂੰ ਡਰਨਾ ਨਹੀਂ ਚਾਹੀਦਾ, ਪਰ ਤੁਸੀਂ ਦੇਖੋ ਜੇ ਬਾਲ ਗ੍ਰੀਨ ਵਰਗਿਆਂ ਨੇ 17 ਸਟੋਰ ਬੰਦ ਕਰ ਦਿੱਤੇ ਇਕੱਲੇ ਸੈਨ ਫਰਾਂਸਿਸਕੋ ਸ਼ਹਿਰ 'ਚੋਂ, ਤੇ ਬਾਕੀ ਸਟੋਰਾਂ ਦਾ ਕੀ ਹਾਲ ਹੋਊਗਾ। ਸੋ ਇਹ ਮਾਹੌਲ ਜਿਹੜਾ ਆ USA 'ਚ ਬਹੁਤ ਵੱਧ ਰਿਹਾ ਹੈਗਾ।
ਜੀ। USA ਦੇ ਨਾਲੋਂ ਤਾਂ ਖਾਸ ਕਰਕੇ ਇਹ ਜਿਹੜੇ ਖਾਸ ਕਰਕੇ ਸ਼ਹਿਰ ਦੇ ਵਿੱਚ ਜ਼ਿਆਦਾ ਇੱਕ ਟਾਈਮ ਦੇ ਉੱਤੇ ਸੈਲਾਨੀਆਂ ਦੀ ਕੈਪੀਟਲ ਜਿਹੜਾ ਮੰਨੀ ਜਾਣ ਵਾਲੀ, ਹੁਣ ਰੋਬਰੀ ਤੇ ਇਸ ਤਰੀਕੇ ਦੀ ਜਿਹੜੀ ਸ਼ਾਪ ਲਿਫਟਿੰਗ ਦੀ ਕੈਪੀਟਲ ਜਿਹੜੀ ਆ ਉਹ ਬਣਦੀ ਜਾ ਰਹੀ ਹੈਗੀ ਆ। ਇਹ ਕੋਈ ਬਹੁਤੇ ਚੰਗੇ ਹਾਲਾਤ ਆ ਉਸ ਦੇ ਨਹੀਂ ਹੈਗੇ। ਅਤੇ ਹਰਜੋਤ ਸਿੰਘ, ਜਿੱਦਾਂ ਤੁਸੀਂ ਆਲਰੇਡੀ ਦੱਸ ਚੁੱਕੇ ਆ ਵੀ ਜਿਹੜਾ ਐਲਸਾ ਸਟੋਰਮ ਹੈਗਾ ਆ, ਉਸ ਨੂੰ ਹੁਣੇ ਕੁਛ ਚਿਰ ਪਹਿਲਾਂ ਇੱਕ ਵਾਰੀ ਫੇਰ ਜਿਹੜਾ ਹਰੀਕੇਨ ਦਾ ਜਿਹੜਾ ਦਰਜਾ ਆ ਉਹ ਦੇ ਦਿੱਤਾ ਗਿਆ। ਪਹਿਲਾਂ ਹਰੀਕੇਨ ਆਖ ਰਹੇ ਸੀਗੇ, ਫਿਰ ਟ੍ਰੋਪੀਕਲ ਸਟੋਰਮ ਜਿਹੜਾ ਉਹ ਆਖਿਆ ਗਿਆ, ਅਤੇ ਹੁਣ ਇੱਕ ਵਾਰੀ ਫੇਰ ਇਸ ਨੂੰ ਕਹਿੰਦੇ ਆ ਵੀ ਉਸ ਦੀ ਸਟਰੈਂਥ ਤੱਕ ਜਿਹੜਾ ਇਹ ਪਹੁੰਚ ਚੁੱਕਾ ਹੋਇਆ ਆ। ਸੋ ਹੋਪਫੁਲੀ ਸਾਰਾ ਕੁਛ ਜਿਹੜਾ ਆ ਉੱਥੇ ਠੀਕ ਠਾਕ ਰਵੇ। ਉੱਧਰ ਪੈਂਟਾਗਨ ਨੇ $10 ਬਿਲੀਅਨ ਦਾ ਜਿਹੜਾ ਜੈਡਾਈ ਕਾਂਟਰੈਕਟ ਆ, ਜਿਸ ਨੂੰ ਐਮਾਜ਼ੋਨ ਨੇ ਚੈਲੰਜ ਕੀਤਾ ਸੀ, ਉਸ ਨੂੰ ਹੁਣ ਰੱਦ ਕਰ ਦਿੱਤਾ ਹੈਗਾ ਆ। ਲੰਮੇ ਚਿਰ ਤੋਂ ਇਸ ਨੂੰ ਲੈ ਕੇ ਵਿਵਾਦ ਜਿਹੜਾ ਉਹ ਚੱਲਦਾ ਆ ਰਿਹਾ ਸੀਗਾ। ਜੁਆਇੰਟ ਐਂਟਰਪ੍ਰਾਈਜ਼ ਡਿਫੈਂਸ ਇਨਫਰਾਸਟਰਕਚਰ ਡੀਲ ਨੇ ਮਾਈਕਰੋਸਾਫਟ ਨੂੰ ਇਹ ਜਿਹੜਾ ਕਾਂਟਰੈਕਟ ਦਿੱਤਾ ਸੀਗਾ, ਜਿਸ ਤੋਂ ਬਾਅਦ ਦੇ ਵਿੱਚ ਐਮਾਜ਼ੋਨ ਨੇ ਇਸ ਦੀ ਵਿਰੋਧਤਾ ਕੀਤੀ ਅਤੇ ਅਦਾਲਤਾਂ ਦੇ ਵਿੱਚ ਗਏ। ਕਈ ਸਾਲਾਂ ਤੱਕ ਇਹ ਜਿਹੜਾ ਕਾਂਟਰੈਕਟ ਆ ਉਹ ਅਦਾਲਤਾਂ ਵਿੱਚ ਹੀ ਧੱਕੇ ਖਾਂਦਾ ਰਿਹਾ। 10 ਸਾਲ ਦਾ ਇਹ ਕਾਂਟਰੈਕਟ ਸੀਗਾ, $10 ਬਿਲੀਅਨ ਇਸ ਦੀ ਲਾਗਤ ਸੀਗੀ, ਅਤੇ ਹੁਣ ਜਿਹੜਾ ਇਸ ਨੂੰ ਕੈਂਸਲ ਕਰ ਦਿੱਤਾ ਗਿਆ। ਓਰੇਕਲ IBM ਵਾਲੇ ਜਿਹੜੇ ਆ ਉਹ ਵੀ ਉਸ ਟਾਈਮ ਦੇ ਉੱਤੇ ਇਸ ਦੌੜ ਦੇ ਵਿੱਚ ਸੀਗੇ, ਇਹ ਐਜ਼ ਅਰਲੀ ਐਜ਼ 2018, ਪਰ ਸਾਲਾਂ ਬੱਧੀ ਇਸ ਲੀਗਲ ਡਰਾਮੇ ਤੋਂ ਬਾਅਦ ਦੇ ਵਿੱਚ ਪੈਂਟਾਗਨ ਵਾਲੇ ਕਹਿੰਦੇ ਵੀ ਹੁਣ ਦਫਾ ਹੀ ਕਰੋ, ਸਾਨੂੰ ਇਹ ਚੀਜ਼ ਹੀ ਜਿਹੜੀ ਆ ਉਹ ਨਹੀਂ ਚਾਹੀਦੀ ਹੈਗੀ। ਜੀ। ਸਵੇਰੇ ਵੀ ਖਬਰ ਸਾਂਝੀ ਕੀਤੀ ਸੀ, ਕਿਲਿੰਗ ਜਿਹੜੀਆਂ ਆ USA ਦੇ ਵਿੱਚ ਬਹੁਤ ਜ਼ਿਆਦਾ ਵੱਧ ਗਈਆਂ ਆ। ਪਿਛਲੇ ਵੀਕਐਂਡ ਦੇ ਦੌਰਾਨ 190 ਦੇ ਕਰੀਬ, ਸੌਰੀ ਉਹ ਹੁਣ ਅਪਡੇਟ ਹੋ ਗਿਆ, 252 ਦੇ ਕਰੀਬ ਲੋਕਾਂ ਦੀ ਮੌਤ ਹੋਈ ਆ ਸ਼ੂਟਿੰਗ ਦੇ ਵਿੱਚ। 580 ਦੇ ਕਰੀਬ ਜਿਹੜੀਆਂ ਸ਼ੂਟਿੰਗਸ ਹੋਈਆਂ। ਆਪਣੇ ਲਾਗੇ ਸ਼ਹਿਰ ਜਿਹੜਾ ਓਕਲੈਂਡ ਹੈਗਾ ਆ ਬੇ ਏਰੀਏ ਦੇ ਵਿੱਚ, ਉੱਥੇ ਕਹਿੰਦੇ ਆਲਰੇਡੀ 70 ਹੋਮੋਸਾਈਡਸ ਇਸ ਸਾਲ ਹੋ ਚੁੱਕੇ ਹੈਗੇ ਆ। ਲਾਸਟ ਈਅਰ ਇਹ 39 ਸੀ। ਸੋ ਸਿਚੁਏਸ਼ਨ ਜਿਹੜੀ ਆ ਕਾਫੀ ਟੈਂਸ ਆ। ਜੇ ਹੁਣ ਬੰਦਾ ਅਮਰੀਕਾ ਤੋਂ ਬਾਹਰ ਕੋਈ ਰਹਿੰਦਾ ਹੋਵੇ, ਉਹ ਸੋਚੇ ਵੀ ਦੇਖੋ ਇੱਥੇ ਇੰਨੀਆਂ ਜ਼ਿਆਦਾ ਜਿਹੜੀਆਂ ਇੱਕ ਵੀਕਐਂਡ ਦੇ ਦੌਰਾਨ 72 ਘੰਟਿਆਂ 'ਚ ਇੰਨੀ ਜਗ੍ਹਾ ਦੇ ਉੱਤੇ ਗੋਲੀਆਂ ਚੱਲੀਆਂ ਆ, ਵੀ ਇਹ ਲੋਕ ਰਹਿੰਦੇ ਕਿੱਦਾਂ ਹੈਗੇ ਆ। ਸੋ ਬਹੁਤ ਹੀ ਮਾਹੌਲ ਜਿਹੜਾ ਆ ਖਰਾਬ ਬਣਿਆ ਹੋਇਆ ਹੈ। ਜੀ। ਵਰਜੀਨੀਆ ਦੇ ਵਿੱਚ ਇੱਕ ਬਾਈਬਲ ਸਟੱਡੀ ਗਰੁੱਪ ਜਿਹੜਾ ਆ ਉਹ ਬਣਾਇਆ ਗਿਆ ਸੀਗਾ, ਅਤੇ ਕਹਿੰਦੇ ਵੀ ਹੁਣ ਜਿਹੜੇ ਪ੍ਰੋਸੀਕਿਊਟਰਸ ਆ ਉਹ ਇਹ ਦਾਅਵਾ ਕਰ ਰਹੇ ਆ, ਕਹਿੰਦੇ ਵੀ ਇੱਕ ਕਵਰ ਅਪ ਸੀਗੀ, ਇੱਕ ਵਾਇਲੈਂਟ ਮਲੀਸ਼ੀਆ ਗਰੁੱਪ ਆ ਉਸ ਦੇ ਲਈ, ਜਿਨ੍ਹਾਂ ਦੇ ਜਿਹੜੇ ਆ ਵੱਖ-ਵੱਖ ਪਲਾਨ ਸੀਗੇ। ਕਹਿੰਦੇ ਵੀ ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਇੱਕ ਫੀ ਡੂਓਂਗ ਨਾਂ ਦਾ 27 ਸਾਲਾਂ ਦਾ ਬੰਦਾ, ਜਿਸ ਨੂੰ ਗ੍ਰਿਫਤਾਰ ਕੀਤਾ ਗਿਆ, ਜਿਹੜਾ ਇਹ ਕਹਿੰਦੇ ਵੀ ਇਸ ਬਾਈਬਲ ਸਟੱਡੀ ਗਰੁੱਪ ਦਾ ਸੀਗਾ ਮੈਂਬਰ, ਉਸ ਦੇ ਕੋਲੋਂ AK-47 ਅਤੇ ਹੋਰ ਕਈ ਜਿਹੜੇ ਆ ਅਸਲਾ ਉਹ ਬਰਾਮਦ ਕੀਤਾ ਗਿਆ, ਅਤੇ ਉਸ ਦੇ ਕੋਲ ਇੰਨਾ ਮਟੀਰੀਅਲ ਮੌਜੂਦ ਸੀਗਾ ਵੀ 50 ਜਿਹੜੇ ਮੋਲੋਟੋਵ ਕਾਕਟੇਲ ਜਿਹੜੇ ਆ ਉਹ ਬਣਾ ਸਕਦਾ, ਯਾਨੀ ਕਿ ਜਿਹੜੇ ਪੈਟਰੋਲ ਵਾਲੇ ਬੰਬ ਜਿਸ ਨੂੰ ਜਿਹੜਾ ਉਹ ਆਖ ਦਿੱਤਾ ਜਾਂਦਾ ਆ ਉੱਦਾਂ ਦੇ। ਸੋ ਉਸ ਦੇ ਅਟਰਨੀ ਨੇ ਇਸ ਅਦਾਲਤੀ ਦਸਤਾਵੇਜ਼ਾਂ ਤੋਂ ਬਾਅਦ ਟਿੱਪਣੀ ਕਰਨ ਤੋਂ ਹਾਲ ਦੀ ਘੜੀ ਜਿਹੜਾ ਉਹ ਇਨਕਾਰ ਕਰ ਦਿੱਤਾ ਹੈਗਾ ਆ। ਹੁਣ ਤੁਸੀਂ ਦੇਖੋ ਵੀ ਇਹ ਚੀਜ਼ਾਂ ਲੈ ਕੇ ਜਾਂ ਇਸ ਇਰਾਦੇ ਦੇ ਨਾਲ ਕੈਪੀਟਲ ਦੇ ਵਿੱਚ ਜਿਹੜੇ ਉਹ ਜਦੋਂ ਗਏ ਹੋ, ਜਿੱਥੇ ਬਾਹਰ ਲੋਕ ਇਹ ਵੀ ਕਹਿ ਰਹੇ ਹੋਣ ਵੀ ਅਸੀਂ ਵਾਈਸ ਪ੍ਰੈਜ਼ੀਡੈਂਟ ਨੂੰ, ਨੈਂਸੀ ਪਲੋਸੀ ਨੂੰ, ਸਾਰਿਆਂ ਨੂੰ ਚੱਕ ਦੇਣਾ ਆ, ਨੇਜਿਆਂ ਦੇ ਉੱਤੇ ਜਿਹੜੇ ਸਿਰ ਉਹ ਟਾਂਕੇ ਲੈ ਆਉਣੇ ਆ। ਸੋ ਉਹ ਤੋਂ ਬਾਅਦ ਦੇ ਵਿੱਚ ਕਾਫੀ ਜ਼ਿਆਦਾ ਰੌਲਾ ਰੱਪਾ ਪਿਆ। ਅਜੇ ਵੀ ਕਈ ਲੋਕ ਜਿਹੜੇ ਉਹ ਕਹਿੰਦੇ ਸੀਗੇ ਵੀ ਨਹੀਂ, ਬੜੀ ਸ਼ਾਂਤੀ ਦੇ ਨਾਲ ਜਿਹੜੇ ਆ ਉਸ ਕੈਪੀਟਲ ਦੇ ਵਿੱਚ ਗਏ ਸੀਗੇ। ਜੇ ਇੰਨੀ ਸ਼ਾਂਤੀ ਵਾਲੇ ਸੀਗੇ, ਸਾਰੇ ਦੇ ਸਾਰੇ ਜਿਹੜੇ ਉੱਥੇ ਦੇ ਲਾਅ ਮੇਕਰ ਸੀਗੇ, ਆਪਣੀ ਜਾਨ ਬਚਾਉਂਦੇ ਹੋਏ ਕਿਉਂ ਉੱਥੋਂ ਜਿਹੜੇ ਉਹਨਾਂ ਨੂੰ ਉਹ ਭੱਜਣਾ ਪਿਆ ਸੀਗਾ। ਸੋ ਬਹੁਤ ਸਾਰੇ ਜਿਹੜੇ ਕੇਸਿਸ ਆ ਰਾਈਟ ਨਾਓ ਉੱਥੇ ਜਿਹੜੇ ਉਹ ਉਸ ਮੁਤਲਕ ਜਿਹੜੇ ਉਹ ਚੱਲ ਰਹੇ ਨੇ। ਜੀ। 4th ਜੁਲਾਈ ਵਾਲੇ ਦਿਨ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਇਲੀਗਲ ਫਾਇਰ ਵਰਕਸ ਯੂਜ਼ ਹੋਏ, ਜਿਹਦੇ ਨਾਲ ਕਈ ਜਿਹੜਾ ਹੈ ਮਾਲੀ ਨੁਕਸਾਨ ਵੀ ਹੋਇਆ ਹੈਗਾ। ਡੈਨਵਰ ਦੇ ਵਿੱਚ ਇੱਕ ਪਿਕਅਪ ਦੇ ਵਿੱਚ ਫਾਇਰ ਵਰਕਸ ਲੈ ਕੇ ਜਾ ਰਿਹਾ ਸੀ, ਉਹਦਾ ਐਕਸੀਡੈਂਟ ਹੋ ਗਿਆ, ਉਹਦੇ ਨਾਲ ਉਹ ਪੂਰਾ ਹੀ ਸੜ ਕੇ ਸਵਾਹ ਹੋ ਗਿਆ, ਆਲੇ ਦੁਆਲੇ ਘਰਾਂ ਨੂੰ ਵੀ ਨੁਕਸਾਨ ਹੋਇਆ। ਇਸੇ ਤਰ੍ਹਾਂ ਬੇਕਰਸਫੀਲਡ ਦੇ ਵਿੱਚ ਇੱਕ ਘਰ ਜਿਹੜਾ ਸੜ ਕੇ ਸਵਾਹ ਹੋ ਗਿਆ। ਸੈਕਰਾਮੈਂਟੋ ਦੇ ਵਿੱਚ ਕਹਿੰਦੇ ਵੀ 4th ਜੁਲਾਈ ਨੂੰ ਬਹੁਤ ਜ਼ਿਆਦਾ ਇਲੀਗਲ ਫਾਇਰ ਵਰਕਸ ਦੀ ਜਿਹੜੀ ਵਰਤੋਂ ਹੋਈ ਹੈਗੀ ਆ। ਅਤੇ ਹੁਣ ਸੈਕਰਾਮੈਂਟੋ ਦੀ ਜਿਹੜੀ ਪੁਲਿਸ ਆ ਉਹ ਕਹਿੰਦੇ ਵੀ ਅਸੀਂ ਸਾਰੀ ਮੂਵੀ ਬਣਾ ਲਈ ਹੈ ਕੈਮਰੇ ਦੇ ਨਾਲ, ਡਰੋਨਸ ਦੇ ਨਾਲ, ਅਤੇ ਅਸੀਂ ਫਾਈਨ ਕਰਨ ਜਾ ਰਹੇ ਹਾਂ। ਕਹਿੰਦੇ ਵੀ
ਇੰਨੇ ਜ਼ਿਆਦਾ ਜਿਹੜੇ ਇਲੀਗਲ ਫਾਇਰਵਰਕਸ ਯੂਜ਼ ਕਰਨੇ, ਉਹਦੇ ਨਾਲ ਕਿਸੇ ਦਾ ਵੀ ਜਿਹੜਾ ਜਾਨੀ ਨੁਕਸਾਨ ਹੋ ਸਕਦਾ ਹੈਗਾ ਆ। ਅਤੇ ਇਹ ਸਭ ਤੋਂ ਵੱਡੀ ਜਿਹੜੀ ਕਹਿੰਦੇ ਵੀ ਇਸ ਵੀਕਐਂਡ ਦੇ ਦੌਰਾਨ ਪ੍ਰੋਬਲਮ ਸੀ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਕਈਆਂ ਨੇ ਤਾਂ ਜਿੱਥੇ ਇਲੀਗਲ ਸੀ ਉਹਦੇ ਆਪ ਫੇਸਬੁੱਕ ਤੇ ਉੱਤੇ ਵੀਡੀਓ ਬਣਾ ਕੇ ਚਾੜੀਆਂ ਆ। ਸੋ ਜੇ ਕਿਸੇ ਨੇ ਉਹਨਾਂ ਦੀ ਵੀ ਸ਼ਿਕਾਇਤ ਕਰਤੀ ਤਾਂ ਸਮਝੋ ਵੀ ਉਹਨਾਂ ਨੂੰ ਵੀ ਫਾਈਨ ਜਿਹੜਾ ਹੋ ਸਕਦਾ ਆ। ਜੋ ਹਾਲਾਤ ਬਣ ਰਹੇ ਆ ਸੋਕੇ ਨੂੰ ਲੈ ਕੇ ਤੇ ਵਾਈਲਡ ਫਾਇਰਸ ਨੂੰ ਲੈ ਕੇ, ਇਹ ਬਹੁਤ ਹੀ ਜ਼ਿਆਦਾ ਇਸ ਨੂੰ ਜਿਹੜੇ ਸੰਗੀਨ ਤਰੀਕੇ ਦੇ ਨਾਲ ਦੇਖ ਰਹੇ ਆ। ਬਾਅਦ ਦੇ ਵਿੱਚ ਵੱਡੇ ਜੁਰਮਾਨੇ ਜਿਹੜੇ ਆ ਉਹ ਕਿਤੇ ਜਿਹੜੇ ਉਹ ਜਾ ਸਕਦੇ ਆ। ਹਰਜੋਤ ਸਿੰਘ ਜੀ, ਵਾਸ਼ਿੰਗਟਨ DC ਦੇ ਵਿੱਚ ਇੱਕ ਊਬਰ ਈਟਸ ਦਾ ਡਰਾਈਵਰ ਸੀਗਾ ਮੁਹੰਮਦ ਅਨਵਰ, 66 ਸਾਲਾਂ ਦਾ। ਉਸ ਦੀ ਜਿਹੜੀ ਗੱਡੀ ਆ ਉਹ ਹਥਿਆਉਣ ਦੀ 2 ਕੁੜੀਆਂ ਨੇ ਉਦੋਂ ਕੋਸ਼ਿਸ਼ ਕੀਤੀ ਸੀ। ਉਸੇ ਸਾਰੇ ਚੀਜ਼ ਦੇ ਵਿੱਚ ਇਸ ਬੰਦੇ ਦੀ ਉਦੋਂ ਮੌਤ ਹੋ ਗਈ ਸੀ। ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਇੱਕ ਜਿਹੜੀ ਦੂਜੀ ਟੀਨੇਜ ਕੁੜੀ ਸੀ ਉਸ ਨੇ ਵੀ ਆਪਣੀ ਗਲਤੀ ਦੋਸ਼ਾਂ ਨੂੰ ਕਬੂਲਿਆ, ਗਿਲਟੀ ਪਲੀ ਕੀਤਾ। ਇਸ ਜਿਹੜੇ ਆ ਬਜ਼ੁਰਗ ਦੀ ਜਿਹੜੀ ਆ ਮੌਤ ਦੇ ਸਿਲਸਿਲੇ ਦੇ ਵਿੱਚ। ਅਤੇ ਇੱਕ ਜਿਹੜੀ 14 ਸਾਲਾਂ ਦੀ ਕੁੜੀ ਆ ਉਸ ਨੂੰ ਜਿਹੜਾ ਜੁਵਨਾਈਲ ਡਿਟੈਂਸ਼ਨ ਦੇ ਵਿੱਚ ਜਦ ਤੱਕ ਉਹ 21 ਸਾਲ ਦੀ ਨਹੀਂ ਹੋ ਜਾਂਦੀ ਉਦੋਂ ਤੱਕ ਰੱਖੇ ਜਾਣ ਦੇ ਆਦੇਸ਼ ਦੇ ਦਿੱਤੇ ਗਏ ਹੈਗੇ ਆ। ਇਹਨਾਂ ਕੁੜੀਆਂ ਨੇ ਕਹਿੰਦੇ ਵੀ ਟੇਜ਼ਰ ਦੇ ਨਾਲ ਜਿਹੜਾ ਆ ਉਸ ਨੂੰ ਅਸੌਲਟ ਕੀਤਾ ਅਤੇ ਉਸ ਦੀ ਜਿਹੜੀ ਵੀਡੀਓ ਆ ਉਸ ਦੀ ਵੀਡੀਓ ਵੀ ਜਿਹੜੀ ਉਹ ਬਾਅਦ ਦੇ ਵਿੱਚ ਆ ਗਈ ਸੀ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਅਨਵਰ ਆ ਆਪਣੀ ਗੱਡੀ ਦੇ ਨਾਲ ਜਿਹੜਾ ਹੋ ਰਿਹਾ। ਅਤੇ ਜਿਹੜੇ ਸਸਪੈਕਟ ਸੀਗੀਆਂ, ਜਿਹੜੀਆਂ 2 ਕੁੜੀਆਂ ਸੀਗੀਆਂ, ਉਹਨਾਂ ਨੇ ਗੱਡੀ ਨੂੰ ਬਾਅਦ ਦੇ ਵਿੱਚ ਹਾਦਸਾਗ੍ਰਸਤ ਕਰ ਦਿੱਤਾ, ਜਿਸ ਦੌਰਾਨ ਇਸ ਦੀ ਜਿਹੜੀ ਆ ਉਹ ਮੌਤ ਹੋ ਗਈ। ਪਾਕਿਸਤਾਨ ਤੋਂ ਇਹ ਇਮੀਗਰੈਂਟ ਸੀਗਾ, ਇਹ ਗ੍ਰੈਂਡਫਾਦਰ ਵੀ ਸੀਗਾ। ਇਹ ਉਦੋਂ ਹੀ ਉਸ ਰੈਕ ਦੇ ਵਿੱਚ ਜਿਹੜਾ ਆ ਉਹ ਮਰ ਗਿਆ ਸੀਗਾ ਅਤੇ ਬਾਅਦ ਦੇ ਵਿੱਚ ਮੌਕੇ ਦੇ ਉੱਤੇ ਉਹਨਾਂ ਕੁੜੀਆਂ ਨੂੰ ਗ੍ਰਿਫਤਾਰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀਗਾ। ਹੁਣ ਤੁਸੀਂ ਦੇਖੋ ਵੀ ਕਿੱਡਾ ਜਿਹੜਾ ਆ ਇਹ ਧੱਕਾ ਇੱਕ ਹਿਸਾਬ ਦੇ ਨਾਲ ਹੋਇਆ ਆ। ਉਸ ਮੁਲਕ 'ਚੋਂ ਆਪਣੇ ਚੰਗੇ ਜੀਵਨ ਦੇ ਲਈ, ਚੰਗੇ ਪਰਿਵਾਰ ਦੇ ਜੀਵਨ ਦੇ ਲਈ ਆਇਆ, ਮਿਹਨਤ ਜਿਹੜਾ ਉਹ ਕਰ ਰਿਹਾ ਸੀ, ਪਰ ਫਿਰ ਵੀ ਉਸ ਦੇ ਬਾਵਜੂਦ ਉਸ ਨੂੰ ਇਹ ਸਾਰਾ ਕੁਛ ਝੱਲਣਾ ਪੈ ਗਿਆ। ਜੀ, ਸਾਡਾ ਸਮਾਂ ਖਬਰਾਂ ਦੀ ਸਮਾਪਤੀ ਵੱਲ ਆ। ਟੈਸਲਾ ਦੀ ਕਾਫੀ ਪੋਜੀਸ਼ਨ ਕਹਿੰਦੇ ਵੀ ਚਾਈਨਾ ਦੇ ਵਿੱਚ ਬੁਰੀ ਚੱਲ ਰਹੀ ਹੈਗੀ ਆ। ਉਹਨਾਂ ਦੇ ਨਾਲ ਕਾਫੀ ਲਫੜਾ ਪਿਆ ਹੈ, ਜਿਹਦੇ ਕਰਕੇ ਟੈਸਲਾ ਦੇ ਸਟਾਕ 'ਤੇ ਵੀ ਕਾਫੀ ਅਸਰ ਪੈ ਰਿਹਾ। ਜੀ ਬਿਲਕੁਲ। ਅਤੇ ਜੇ ਸਟਾਕਸ ਦੀ ਗੱਲ ਕਰਦੇ ਜਾਈਏ, ਕੱਲ੍ਹ ਤਾਂ 4th of July ਦੀ ਜਿਹੜੀ ਛੁੱਟੀ ਦੀ ਅਬਜ਼ਰਵੈਂਸ ਸੀਗੀ, ਸੋ ਬੰਦ ਸੀਗੀ ਮਾਰਕੀਟ। ਅੱਜ ਜਦੋਂ ਮਾਰਕੀਟ ਖੁੱਲ੍ਹੀ ਆ ਤਾਂ ਸਟਾਕ ਮਾਰਕੀਟ ਦੇ ਵਿੱਚ ਅੱਜ 209 ਪੁਆਇੰਟਾਂ ਦੀ ਗਿਰਾਵਟ ਦਰਜ ਕੀਤੀ ਗਈ ਹੈ। ਡਾਓ ਜੋਨਸ ਦੇ ਵਿੱਚ 34,577 ਦੇ ਉੱਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 24 ਪੁਆਇੰਟ ਵਧੇ, 14,663 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 8 ਪੁਆਇੰਟ ਘਟੇ, 4343 ਦੇ ਉੱਤੇ ਬੰਦ ਹੋਇਆ। 10 ਈਅਰ ਯੀਲਡ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ, 1.337% ਦੇ ਉੱਤੇ ਇਹ ਰਿਹਾ। ਅਤੇ ਸੋਨੇ ਦੀ ਕੀਮਤ $1794 ਪ੍ਰਤੀ ਆਊਂਸ ਰਹੀ। $1 ਦੀ ਕੀਮਤ ਕੈਨੇਡਾ ਦੇ $1.23 ਦੇ ਬਰਾਬਰ ਰਹੀ ਹੈ। $1 ਦੀ ਕੀਮਤ ਇੰਡੀਆ ਦੇ ₹74.76 ਦੇ ਬਰਾਬਰ ਰਹੀ ਹੈ। ਜੀ, ਇਸ ਮੌਕੇ ਜਦੋਂ ਤੁਹਾਡੇ ਨਾਲ ਖਬਰਾਂ ਕਰ ਰਹੇ ਹਾਂ ਤਾਂ ਬਿਟਕੋਇਨ ਦੀ ਕੀਮਤ 34,100 ਦੇ ਉੱਤੇ ਚੱਲ ਰਹੀ ਆ। ਅਤੇ ਹੁਣ ਆਪਣਾ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।